यार मैं बड़ा परेशान हाँ, तेरा काम नहीं लगन डे रब्बी अवल की लंघ गई सारी। बस यार तेन की दसीए एक दिन काम सलाम जनाब की हालत ठीक हो? अल्लाह दी बड़ी बैठो भाजी बैठो बैठो बह जा गल कर लेंगे कि तू चोरी की है नीचे बैठ के बैठो मैं आ तेरे हाथ रखया वा सरकार ਤੁਸੀਂ ਵਾਜਾ ਬੁੱਕ ਕਰਾਉਣ ਆਏ ਹੋ ਲੈ ਮੌਲਾ ਤੁਹਾਨੂੰ मैं क्या भाजी बहना तेन पता होंगे भी मैं कितने बहना तेन लवी मौला तेन ये भी नहीं पता लगा वो कहता बाकर खानी वर्गा मुंह तेरा गाहक आ गया कोई ले लेंदे रिज़्क रब कोलों ਲੈ ਮੌਲਾ हाँ जी भाजी दसो ਕੰਮ ਆਪਸ ਵਿੱਚ ਗੱਲਾਂ ਜਿਹੜੀਆਂ ਸਾਡੀਆਂ ਭਾਈ ਰਹਿਣੀਆਂ ਤੁਸੀਂ ਮਾਸ਼ਾਅੱਲਾ ਅਸੀਂ ਬ੍ਰਾਂਡ ਬੁੱਕ ਕਰਾਉਣ ਆਏ ਤਾਂ ताबेदार बिस्मिल्लाह रब ने गाहक भेजिया बकवास करो भाण दसो ਉਹ ਤੇਰੇ ਨਾਲ ਦੇ ਗੱਲ ਕੋਈ ਨਹੀਂ ਕੀਤੀ ਤੂੰ ਉਹਨੂੰ ਕਹਿਣ ਡਿਆ ਹੁਣ ਬੋਲੀ ਨਾ ਰੱਬ ਨੇ ਜੇ ਗਾਹਕ ਭੇਜਿਆ ਨਾ ਤੇ ਕੋਈ ਰਿਜ਼ਕ ਫੜ ਲੈਂਦੇ ਤਨਜ਼ੀਮ ਪੈਂਟ ਜਿਹੜੇ ਆ ਜੀ ਜੀ ਤਨਜ਼ੀਮ ਪੈਰ ਬੈਂਡ ਇਹੀ ਹੈ ਜੀ ਮੈਂ ਤੈਨੂੰ ਕਿਹਾ ਸੀ ਨਾ ਤੂੰ ਟੈਂਟ ਨਾ ਕਰਾ ਇਹੀ ਦੁਕਾਨ ਆ ਤੂੰ ਖਿੱਚ ਕੇ ਟੈਂਟ ਕਰਾ ਲਈ ਭਾਈ ਨਾ ਹਾਂਜੀ ਅਸੀਂ ਨਾ ਸ਼ਾਦੀ ਆ ਸਾਡੇ ਅੱਛਾ ਹਾਂਜੀ ਮਾਸ਼ਾਅੱਲਾ ਜੀ ਮੁਬਾਰਕ ਹੋਵੇ ਤੁਹਾਨੂੰ ਖੁਸ਼ੀ ਦਾ ਮੌਕਾ ਜੀ ਵਾਹ ਦਾ ਬੋਲ ਇਹ ਕਦੋਂ ਕੀ ਹੈ ਸਾਡੇ ਨਾਲ ਭਾਉਣ ਚਲੋ ਚਲੋ ਉਹ ਭਾਜੀ ਸਾਡੇ ਨਾਲ ਗੱਲ ਤੇ ਕਰ ਲਓ ਪਹਿਲੇ ਬੈਠ ਕੇ ਆਪਾਂ ਉੱਥੇ ਬੈਠ ਕੇ ਗੱਲ ਕਰ ਲੈਣੀ ਆਪਾਂ ਓਏ ਇੱਥੇ ਬੈਠ ਕੇ ਗੱਲ ਕਰੋ ਸਾਡੀ ਆ ਜਗ੍ਹਾ ਦਿੱਲੀ ਹੈ ਕਿੱਥੇ ਗੱਲ ਕਰ ਲਓ ਫਿਰ ਅੱਗੇ ਚੱਲ ਚਲਾਂਗੇ ਹਾਂਜੀ ਕੱਲ ਨੂੰ ਸਾਡੀ ਹੈਗੀ ਮਹਿੰਦੀ ਮਾਸ਼ਾਅੱਲਾ ਠੀਕ ਹੈ ਜੀ ਠੀਕ ਹੈ ਨਾ ਠੀਕ ਤੇ ਪਰਸੋਂ ਹੈਗੇ ਸਾਡੇ ਬਰਾਤ ਬਰਾਤ ਅੱਛਾ ਜੀ ਤੀਸਰੇ ਦਿਨ ਕੋਲ ਉਹ ਵਲੀਮਾ ਹੁੰਦਾ ਵਲੀਮਾ ਨੂੰ ਬੜੇ ਬੰਦੇ ਨੇ ਇੱਕ ਨੇ ਦੱਸ ਕੇ ਭੇਜਿਆ ਕਿ ਬੈਂਡ ਆ ਤਨਜ਼ੀਮ ਮੈਂ ਕਿਹਾ ਪਹਿਲੇ ਕਿਹੜੀ ਜਗ੍ਹਾ ਜਾਣਾ ਆਪਾਂ ਦੱਸਦੇ ਆ ਭਾਵੇਂ ਤੁਹਾਨੂੰ ਅਸੀਂ ਕਿੱਥੇ ਜਾਣਾ ਲੇਕਿਨ ਉਹਦੇ ਵਿੱਚ ਇਹ ਆ ਕਿ ਤੁਸੀਂ ਬੈਂਡ ਤੇ ਲੱਗ ਜਾਣਾ ਚਾਹੀਦਾ ਆਲਾ ਬੈਂਡ ਸਾਡਾ ਪੂਰੇ ਫੈਸਲਾਬਾਦ ਚ ਟਾਪ ਕਲਾਸ ਦੇ ਨੰਬਰਾਂ ਦੇ ਵਿੱਚ ਹੀ ਆਉਂਦੇ ਆ ਜਨਾਬ ਸਾਡੇ ਮਾਸਟਰ ਸਾਹਿਬ ਦੀ ਕਿਆ ਕਹਿੰਦੇ ਕਿਆ ਬਾਤ ਮੈਨੂੰ ਮੈਂ ਕਹਿੰਦਾ ਤਲਾਕ ਵਜਾਉਂਦੇ ਦੂਰੋਂ ਦੂਰੋਂ ਦੁਨੀਆ ਖਲੋ ਕੇ ਸੁਣਦੀ ਨਜ਼ਰਾਂ ਦਿੰਦੇ ਅਗਲੇ ਆਪਣੀ ਨਜ਼ਰਾਂ ਖਰਾਬ ਜਨਾਬ ਹੈ ਕੁਛ ਨਾ ਇਨਾਮ ਇਨਾਮ ਹਾਂ ਉਹ ਜਿਹਦਾ ਅਸੀਂ ਤੁਹਾਨੂੰ ਦੇਣਾ ਆਪਣੇ ਕਿਆ ਮੈਨੂੰ ਲੱਗਦਾ ਹੈ ਪਾਰਟੀ ਸੌਖੀ ਆ ਪੈਸੇ ਖੁੱਲੇ ਹੀ ਮੰਗ ਲਈ ਲੱਗਦਾ ਅੱਲਾ ਨੇ ਦਾਲ ਜੋਗੇ ਭੇਜਤੇ ਯਾਰ ਹੁਣ ਤਾਂ ਕਰੇਲੇ ਗੋਸ਼ਤ ਦਾ ਮੌਸਮ ਆਇਆ ਖਲੋਤਾ ਹੈ ਜਿੱਦਾਂ ਦੀ ਉਹਦੀ ਸ਼ਕਲ ਹੈ ਮੈਨੂੰ ਤਾਂ ਲੱਗਦਾ ਕਰੇਲੇ ਉਹਨਾਂ ਨੂੰ ਹਜੇ ਪੈਣੇ ਇਹਦੇ ਤੁਹਾਡੀ ਆਪਸ ਵਿੱਚ ਫਸਲ ਖਤਮ ਹੋ ਗਈ ਹੋਵੇ ਜੀ ਜੀ ਭਾਈ ਜੀ ਪ੍ਰੋਗਰਾਮ ਕਮ ਸੇ ਕਮ ਕਿਤੇ ਨਹੀਂ ਨਾ ਗਿਆ ਤੁਹਾਨੂੰ ਐਡਵਾਂਸ ਵਿੱਚ 50,000 ਓਏ ਯਾ ਅੱਲਾ ਤੇਰਾ ਸ਼ੁਕਰ ਹੈ ਮਾਲਕਾ ਤੇਰਾ ਅੱਜ ਦਾ ਗਾਜ ਹੋ ਗਿਆ ਮਾਲਕਾ ਸ਼ੁਕਰ ਕੁਛ ਅੱਜ ਦਾ ਗਾਜ ਖਤਮ ਹੋ ਜਾਣੇ ਤਾਂ ਨਾ ਕਰੀ ਜਾ ਓਹੋ ਇਹ ਡੋਰੇਮੋਨ ਦਾ ਕਿਹਾ ਜੀ ਤੁਸੀਂ ਭਾਜੀ ਤੁਹਾਨੂੰ ਇਸ ਬੰਦੇ ਦਾ ਪਤਾ ਨਹੀਂ ਹੈਗਾ ਕੌਣ ਆ ਉਹ ਆਉਣਾ ਜੀ ਇਹ ਧੁੰਦਾ ਸਾਡਾ ਮਾਸ਼ਾਅੱਲਾ ਵਾਹ ਵਾਹ ਇਹ ਆ ਗਿਆ ਅੜਾ ਤੇ ਉਹ ਨਾ ਹੀ ਹੈ ਰਦਾਬਾਦ ਚੱਲ ਗਏ ਭਾਈ ਨਾ ਅੱਛਾ ਉਹਨਾਂ ਦਰਖਤ ਥੱਲੇ ਵਾਜੇ ਟੰਗੇ ਉੱਥੇ ਇਹਨੂੰ ਚੱਜ ਦਾ ਲੱਭ ਜਾਣਾ ਇਹਦੇ ਵਿਆਹ ਦੇ 14 ਅਗਸਤ ਨਹੀਂ ਜਾਂਦੇ ਜਿਹੜੇ ਆਪਾਂ ਉਹ ਲੈ ਦੇ ਉਹ ਲੈ ਦੱਸ ਮੈਂ ਕਿਹਾ ਵੀ ਸਾਡਾ ਕੋਈ ਕੰਮ ਬਣ ਗਿਆ ਇਹਨਾਂ ਵਿੱਚ ਹਵਾ ਭਰਾਈ ਇਹ ਨਹੀਂ ਵਜਾਉਣ ਦਾ ਉਹ ਸਰਕਾਰ ਉਡਣ ਦੇ ਭਾਈ ਚੰਗੀ ਆਵਾਜ਼ ਭਰਾਈ ਤੁਹਾਨੂੰ ਇਹ ਦੁੱਲਾ ਨਾਮ ਲੈ ਕੇ ਆਇਆ ਮੈਂ ਆਪਣਾ ਇਹ ਦੁੱਲਾ ਹਾਂਜੀ ਇਹਦੇ ਤੇ 2 ਕੇਲੇ ਲਵਾ ਲਓ ਤੇਰਾ ਵੀ ਟੰਗਣਾ ਨਾ ਉਹ ਭਾਈ ਅਸੀਂ ਆਪ ਹੀ ਟਿੰਡ ਕਰਾਈ ਆ ਕਿਉਂਕਿ ਇਹਦੇ ਸਹੁਰੇ ਨੇ ਕਿਹਾ ਵਾ ਕਿ ਸਾਡੇ ਕੋਲ ਤੇ ਵਿਆਹ ਨਾ ਵਾ ਤੇ ਟਿੰਡ ਕਰਾ ਲਿਆ ਤੁਸੀਂ ਹੁਣੇ ਹੀ ਵਿਆਹ ਰੱਖਤਾ ਮੈਨੂੰ ਉਹਨਾਂ ਨੇ ਕਿਹਾ ਇਹਦਾ ਮੇਲਾ ਨਹੀਂ ਬਣਦਾ ਉਹ ਕੀ ਬਣਦਾ ਠੀਕ ਹੈ ਨਾ ਇਹਨੂੰ ਜ਼ੰਗ ਲੱਗਿਆ ਵਾ ਭਾਈ ਜੰਗ ਲੱਗਾ ਨਾ ਜ਼ੰਗ ਲੱਗਾ ਨਾ ਇਹਨੂੰ ਮੇਲਾ ਨਾ ਕਰਾ ਮੇਲੀ ਕਰਾ ਲੋਗੇ ਇੰਨੀ ਤਾਂ ਉਹ ਮੇਰੀ ਹੁਣੀ ਆ ਉੱਥੇ ਵਿਆਹ ਤੇ ਹੁਣੀ ਆ ਇਹ ਤੁਸੀਂ ਖਾਨ ਸਾਹਿਬ ਛੱਡੋ ਸਾਰੀਆਂ ਗੱਲਾਂ ਨੂੰ ਉਹ ਇਹਦੇ ਵੱਲੋਂ ਵੀ ਬੁਰਾ ਲਾੜਾ ਲੈ ਹੁਣ ਸਾਨੂੰ ਕੀ ਅਸੀਂ ਤਾਂ ਵਾਜਾ ਵਜਾਉਣਾ ਮਾਲਕ ਨੇ ਗਾਹ ਭੇਜਿਆ ਗਾਹ ਰੱਬ ਦੀ ਰਹਿਮਤ ਹੁੰਦੀ ਹੈ ਮੋਲਾ ਤੇ ਸਰਕਾਰ ਇਹ ਮੈਨੂੰ ਲੱਗਦਾ ਇਹਨਾਂ ਅਖਬਾਰ ਵਾਲੀ ਦੁਕਾਨ ਤੇ ਆ ਗਿਆ ਆਪਸ ਵਿੱਚ ਗੱਲ ਯਾਰ ਸੋ ਅਸੀਂ ਤੁਹਾਡੇ ਕੋਲ ਗਾਹ ਆਇਆ ਤੂੰ ਸਾਡੀ ਸੁਣੋ ਤੋ ਓਏ ਆਪਸ ਵਿੱਚ ਸਾਰੀ ਡੀਲਿੰਗ ਹੁੰਦੀ ਹੈ ਇੱਕ ਦੂਜੇ ਨਾਲ ਅਸੀਂ ਕੋਰਟ ਮੈਂਟ 'ਚ ਗੱਲ ਕਰਨੀ ਇਹ ਗੱਲ ਇਹ ਬਾਤ ਆ ਯਾਰ ਸਰਕਾਰ ਨੇ ਤੁਹਾਡੇ ਦੋਨੋਂ ਨੇ ਕਰੇ ਨਹੀਂ ਪਾਇਆ ਤਾਂ ਤੁਸੀਂ ਅੰਦਰ ਤੇ ਹੁਣ ਲਾਏ ਕੋਰਟ ਨੇ ਸਾਡੀਆਂ ਵਰਦੀਆਂ ਸਾਡੇ ਮਾਸਟਰ ਸਾਹਿਬ ਨੇ ਇਹ ਕਲਾਮ ਵਜਾਉਂਦੇ ਨੇ ਠੀਕ ਆ ਵਰਦੀਆਂ ਸਾਡੀਆਂ ਨਵੀਆਂ ਇਸਤਰੀ ਕੀ
ਹਲੋ ਮੇਰੀ ਗੱਲ ਸੁਣ ਆਲਾ ਦੁਆਲਾ ਦੇਖਦਾ ਵਰਦੀਆਂ ਚੁੱਕਣੀਆਂ ਸਾਡੀਆਂ ਹਾਂ। ਮੈਂ ਇਸ ਲਈ ਦੇਖ ਰਿਹਾ ਮੈਂ ਕਿਹਾ ਸ਼ਾਇਦ ਫੌਜੀ ਵਰਦੀ ਹੋਵੇ ਵਿੱਚ ਭਾਈ ਫੌਜੀ ਵੀ ਹੈਗੀ ਆ ਅੱਛਾ ਜੀ ਹਾਂ ਜੀ ਲੈ ਦੱਸੋ ਆ ਯਾਰ ਆ ਵਰਦੀ ਤਾਂ ਪਾਈ ਆ ਹਾਂ ਜੀ ਇਹ ਵਰਦੀ ਜਿਹੜੀ ਹੈ ਨਾ ਜੀ ਨੇਵੀ ਵਾਲਿਆਂ ਦੀ ਆ ਆ ਵਰਦੀ ਜਿਹੜੀ ਪਾਈ ਹੈ ਨਾ ਆ ਵੀ ਵਾਲੀ ਸਾਨੂੰ ਚਾਹੀਦੀ ਇਹ ਲਓ ਆ ਪੁਲਿਸ ਆ ਗਿਆ ਪੰਜਾਬ ਬੈਂਡ ਦੀ ਆ ਦੇ ਨਾ ਇਹ ਸਮਝਦੇ ਆਉਂਦੇ ਹਾਂ ਜੀ ਹਾਂ ਜੀ ਨਹੀਂ ਪਾਉਣੀ ਵਰਤੀ ਸਾਡੇ ਮੁੰਡੇ ਦਾ ਕੱਲੇ ਦਾ ਵਿਆਹ ਇਹਦਾ ਹਾਂਜੀ ਅੱਛਾ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਯਾਰ ਪਤਾ ਲੱਗੇ ਭਰਾਵੀ ਮੈਂ ਕਿਹਾ ਜਨਾਬ ਵਰਦੀ ਐਸੀ ਹੋਏਗੀ ਨਾ ਤੇ ਤੁਹਾਡੇ ਰਿਸ਼ਤੇਦਾਰਾਂ 'ਚ ਕਿਸੇ ਨੇ ਪਾਈ ਹੋਏਗੀ ਵੈਰੀ ਗੁੱਡ ਹੋ ਗਿਆ ਨਾ ਤੁਹਾਡੀ ਬਰਾਦਰੀ 'ਚ ਕਿਸੇ ਨੇ ਪਾਈ ਹੋਏਗੀ ਰਿਸ਼ਤੇਦਾਰ ਬਰਾਦਰੀ ਉਹੀ ਹੁੰਦੀ ਓਏ ਰਿਸ਼ਤੇਦਾਰ ਹੁੰਦੇ ਯਾਰ ਦੋਸਤ ਬਰਾਦਰੀ ਹੁੰਦੀ ਹੈ ਸ਼ਰੀਕਾ ਹਾਂ ਅਰੇ ਆ ਮੇਰੇ ਖਾਨ ਸਾਹਿਬ ਗੱਲ ਬੜੀ ਬਰੀਕ ਕਰਦੇ ਨੇ ਜੀ ਭਾਈ ਬਹੁਤ ਬਰੀਕ ਖਾਨ ਸਾਹਿਬ ਆ ਕੱਲ ਮਾਈ ਸੂਈ ਧਾਗਾ ਪਾਉਣ ਲਈ ਹਾਂਜੀ ਮੂੰਹ ਚ ਲੈ ਕੇ ਆਪ ਨਾਂਗੇ ਵਿੱਚੋਂ ਕਾਫੀ ਬਰੀਕ ਆ ਹਾਂ ਬਹੁਤੀ ਤਾਰੀਫ ਨਾ ਕਰ ਤੂੰ ਲੱਗਦਾ ਕਰੇਲੇ ਨਹੀਂ ਖਾਣੇ ਓਏ ਮੈਂ ਤੇਰੇ ਸਦਕੇ ਜਾਵਾਂ ਮੈਂ ਝੋਪੇ ਆ ਹੁਣ ਮੈਂ ਕਿਹਾ ਭਾਈ ਹਾਂਜੀ ਵਰਦੀ ਅਸੀਂ ਇੱਕ ਨਵੀਂ ਸਵਾਈ ਤੁਹਾਨੂੰ ਦੇ ਦਈਏ ਪਹਿਲਾ ਸੀਜ਼ਨ ਹੈ ਇਹ ਪਾਈ ਨਹੀਂ ਇਸਤੇਮਾਲ ਨਹੀਂ ਹੋਈ ਮੈਂ ਤੁਹਾਨੂੰ ਦੱਸਿਆ ਕਿ ਬਰਾਦਰੀ 'ਚ ਪਤਾ ਲੱਗਣਾ ਚਾਹੀਦਾ ਕਿ ਕੋਈ ਬੰਦਾ ਆਇਆ ਉਹ ਬਣ ਜਾਣਗੇ ਬਰਾਦਰੀ 'ਚ ਤੁਹਾਡੇ ਤਰੀਕੇ ਬਣ ਜਾਣਗੇ ਵੈਰੀ ਗੁੱਡ ਇਸ ਲਈ ਤੇ ਮੈਂ ਇੱਥੇ ਆਇਆ ਤਨਜ਼ੀਮ ਪੈਣ ਤੇ ਤਨਜ਼ੀਮ ਪੈਣ ਫੈਸਲਾਬਾਦ ਦੀ ਟਾਪ ਕਲਾਸ ਮੈਨੂੰ ਪਤਾ ਲੱਗਾ ਦੂਰੋਂ ਫੈਨ ਵਾਲੇ ਬੰਦੇ ਨੇ ਭੇਜਿਆ ਨਾ ਤੇ ਜੇ ਬੁੱਕ ਕਰਾਉਣਾ ਤੇ ਉੱਥੇ ਜਾ ਦੂਰੋਂ ਭੈਣ ਜਾ ਕੇ ਪੁੱਛ ਸਕਦੇ ਹੋ ਤੁਸੀਂ ਆਪਣੀ ਨੁੱਕਰ ਤੋਂ ਪੁੱਛਿਓ ਤਾਂ ਮੈਂ ਤਾਂ ਕੋਈ ਨਹੀਂ ਜਾਣਦਾ ਸੀ ਮੈਂ ਪਬਲਿਕ ਨੂੰ ਕਰਦੇ ਹੋ ਦੇਖ ਨਾ ਡਾਕਟਰ ਸਰਕੋਦੇ ਨਾਲ ਲੱਗਣ ਨਹੀਂ ਤੈਨੂੰ ਕਰ ਆ ਤੁਸੀਂ ਚਲੇ ਜਾਓ 79 ਮੋੜ ਵਾਲੀ ਸਾਈਡ ਤੇ ਇੱਥੇ ਵੀ ਨਹੀਂ ਜਾਣਦੇ ਸਾਨੂੰ ਆ ਰਜ਼ਾਬਾਦ ਤੇ ਸਾਡੀ ਫੁੱਟਬਾਲ ਇੱਕ ਕਾਨੇ ਦੀ ਭਾਈ ਜੀ ਮੈਨੂੰ ਡੀ ਗਰਾਊਂਡ ਤੋਂ ਬੰਦੇ ਨੇ ਭੇਜਿਆ ਅੱਲਾਹ ਤੇਰਾ ਭਲਾ ਇੱਥੇ ਤੇ ਸਾਡਾ ਵਾਕਫ ਹੀ ਨਹੀਂ ਇੱਕ ਵੀ ਹੈਗਾ ਇਸ ਲਈ ਤੁਹਾਨੂੰ ਨਾਲ ਜਾਣਾ ਜਨਾਬ ਅਸੀਂ ਸ਼ਹਿਨਾਈ ਬਿਆਨ ਲਗਾਉਣਾ ਮੇਰਾ ਤੁਹਾਡੇ ਨੰਬਰ ਤੁਹਾਨੂੰ ਦੱਸਣਾ ਨਾ ਹਾਂਜੀ ਹਲੇ ਯਾਰ ਹਾਂਜੀ ਆਇਆ ਹਾਂਜੀ ਆਪਣਾ ਕੀ ਆ ਇਹ ਤਰਾਨਾ ਤਾਂ ਭਾਈ ਅੱਛਾ ਇਹ ਕਰਨਾਟਕ ਹਾਂਜੀ ਇਹ ਕਰਨਾਟਕ ਦਾ ਛੋਟਾ ਭਰਾ ਵਾ ਹਲੋ ਜਨਾਬ ਇਹ ਬੈਂਡ ਦਾ ਨਾਮ ਆ ਵਾਜੇ ਦਾ ਨਾਮ ਆ ਔਰ ਉਹਨੇ ਕਿਹੜਾ ਇੰਜ ਕੀਤਾ ਤੁਸੀਂ ਕੀ ਕਰੀ ਜਾਂਦੇ ਜਨਾਬ ਅੱਛਾ ਇਹ ਵੀ ਜਾਣਦੇ ਇਹ ਯਾਰ ਮੈਂ ਵੀ ਉਹਨਾਂ ਜਨਾਬ ਵੈਰੀ ਗੁੱਡ ਆ ਦੇਖਾ ਹਾਂਜੀ ਇਹ ਵੀ ਵਾਜਦੇ ਇਹ ਵੀ ਬਾਜੇ ਹੀ ਨੇ ਜਨਾਬ ਨਹੀਂ ਇਹ ਵੀ ਬਾਜਦੇ ਹਾਂਜੀ ਇਹ ਬਰਾਸ ਕਹਿੰਦੇ ਆ ਜੀ ਅੱਛਾ ਇਹਨੂੰ ਬਰਾਸ ਕਹਿੰਦੇ ਬਰਾਸ ਨਹੀਂ ਬਰਾਸ ਉਹ ਬਰਾਸ ਉਹ ਯਾਰ ਹਾਂਜੀ ਤੇ ਇਹ ਵੀ ਤੁਸੀਂ ਲੈ ਕੇ ਆਉਣਾ ਇਹ ਵੀ ਆਉਣਗੇ ਜੀ ਆ ਜਿਹੜਾ ਬਾਜਾ ਇਹ ਬੜਾ ਵਾਜਾ ਜਾ ਜੀ ਦੱਸੋ ਇਹਦੇ ਨਾਲ ਹੀ ਤਾਂ ਪੂਰੀਆਂ ਰੌਣਕਾਂ ਲੱਗਦੀਆਂ ਇਹ ਬੱਚੇ ਜੀ ਯਾਰ ਇਹਨਾਂ ਦਾ ਸਰਦਾਰ ਆ ਇਹ ਸਰਦਾਰ ਨਿਗਾ ਜੀ ਇਹ ਇੰਜੀ ਸਮਝ ਲਓ ਇਹ ਸ਼ਿੰਗਾਰ ਆ ਇਹਨਾਂ ਬਾਜੀਆਂ ਦਾ ਹਾਂਜੀ ਇਹ ਵੀ ਲੈ ਕੇ ਆਉਣਾ ਇਹ ਵੀ ਲੈ ਆਉਣਾ ਇੱਕ ਕੰਮ ਕਰਨਾ ਹਾਂਜੀ। ਕਿ ਇਹਦੇ ਵਿੱਚ ਨਾ ਚੌਲ ਤੇ ਨਾ ਸਾਲਣ ਪਾਉਣਾ ਉਹ ਨਹੀਂ ਤੁਸੀਂ ਪਾਉਣਾ ਇਹਦੇ ਵਿੱਚ ਫੜੇ ਗਈਆਂ ਢੱਕ ਕੇ ਲੈ ਚੱਲਾਂਗੇ ਆਪਾਂ ਅੱਛਾ ਤੁਹਾਨੂੰ ਨਾਲ ਲੈ ਕੇ ਜਾਣਾ ਹਾਂਜੀ ਹੁਣੇ ਹੁਣੀ ਤੁਹਾਨੂੰ ਲੈ ਜਾਣਾ ਨਾ ਉੱਥੇ ਅੱਛਾ ਕਿਉਂਕਿ ਮੈਂ ਨਾ ਬਰਾਦਰੀ ਦੱਸਣਾ ਵਾ ਕਿ ਸਾਡੇ ਮੁੰਡੇ ਦਾ ਵਿਆਹ ਕੱਲਾ ਮੁੰਡਾ ਸਾਡਾ ਅੱਛਾ ਇਹ ਇਕੱਲਾ ਹੀ ਹੈ ਜੀ ਹਾਂਜੀ ਬਸ ਇਹਦੇ ਵੱਲ ਦੇਖ ਕੇ ਨਹੀਂ ਹੋਰ ਇਹਦੇ ਪਿਓ ਨੇ ਜੰਮਿਆ ਅੱਛਾ ਤੂੰ ਦਾਦਰੀ ਕਦੀ ਤਾਂ ਬੀਤੀ ਮਹਿਸੂਸ ਕਰੀ ਤੇ ਸਾਨੂੰ ਕਹਿਣ ਡਿਆ ਇਸ ਲਈ ਨਹੀਂ ਜੰਮਿਆ ਇਹ ਜਨਾਬ ਹਾਂਜੀ ਇਹ ਜਿਹੜਾ ਸਲਾਮੀ ਪੈਣੀ ਆ ਹਾਂਜੀ ਉਹ ਤੇ ਵੀ ਸਾਡੇ ਪੈਣ ਮੈਂ ਕਹਿੰਦਾ ਜਨਾਬ ਤੁਹਾਨੂੰ ਅਸੀਂ ਕਰਾਉਂ ਲੈ ਕੇ ਅੱਛਾ ਤੱਕ ਬਹੁਤ ਅੱਛੇ ਵਾਹ ਬੈਂਡ ਵਾਜਦਾ ਜਾ ਰਿਹਾ ਵਾਹ ਇਹ ਮਸਜਿਦ ਕਿੰਨੀ ਕਿ ਦੂਰ ਆ ਸਾਡੇ ਤੋਂ ਇਦਾਂ ਹੀ ਆ ਤੂੰ ਹਟਵੀ ਨਾਲਾ ਤੇ ਨਾਲ ਦੇ ਘਰ ਦੇ ਕੰਧ ਸਾਡੀ ਸਾਂਝੀ ਆ ਲੱਗਦਾ ਕਿਤੇ ਮਾਮ ਸਾਹਿਬ ਦੇ ਘਰੋਂ ਹੀ ਆ ਗਏ ਬੜੀ ਦੂਰ ਮਸਜਿਦ ਪਾਈ ਵੀਰੇ ਕੋਈ ਇਸ ਤੋਂ ਦੂਰ ਮਸਜਿਦ ਹੈ ਉਹ ਵੀ ਆਪਣੇ ਵਿਹੜੇ ਦੇ ਵਿੱਚ ਬਣੀ ਹੋਵੇ ਵਿਹੜੇ ਦੇ ਵਿੱਚ ਯਾਰ ਕੰਧ ਸਾਂਝੀ ਸਾਡੀ ਮਸਜਿਦ ਦੀ ਤੇ ਮੇਰੀ ਗੱਲ ਸੁਣੋ ਐਡਾ ਲੰਮਾ ਸਫ਼ਰ ਜੂ ਪਾਉਣਾ ਕੰਧ ਸਾਂਝੀ ਹੈ ਤੇ ਚਾਰ ਕੁ ਦਿਨ ਉੱਥੋਂ ਬਾਰੀ ਕੱਢ ਲਿਓ ਮੁੰਡਾ ਆਉਂਦੀ ਕੱਢ ਕੇ ਸਲਾਮ ਕਰਾ ਲਿਓ ਲੈ ਫਿਰ ਅਸੀਂ ਜਦੋਂ ਉੱਥੋਂ ਤੁਰ ਪੈਣਾ ਹਾਂਜੀ। ਠੀਕ ਹੈ ਨਾ ਠੀਕ ਹੋ ਗਿਆ ਬੈਂਡ ਸ਼ੁਰੂ ਕਰ ਦੇਣਾ ਵਜਾਉਣਾ ਠੀਕ ਹੋ ਗਿਆ ਜੀ ਤੇ ਬਰਾਤ ਜਾਣੀ ਕਿੰਨੀ ਕੁ ਦੂਰ ਆ ਨਾਲ ਦੀ ਗਲੀ ਜਗ੍ਹਾ ਲੈ ਮੌਲਾ ਦੀ ਜ਼ਾਤ ਮੈਨੂੰ ਲੱਗਦਾ ਗਲੀ ਆਪਣੀ ਨਾਲ ਦੀ ਕਿੰਨੀ ਕੁ ਦੂਰ ਹੈ ਜੀ ਇਹ ਸਾਡਾ ਘਰ ਆ ਹਾਂਜੀ ਨਾਲ ਮਕਸਦ ਆ ਹਾਂਜੀ। ਉਹਦੇ ਨਾਲ ਨੁੱਕਰ ਤੇ ਗਲੀ ਆ ਤੇ ਉਹਦੇ ਨਾਲ ਦੀ ਨੁੱਕਰ ਤੇ ਉਹਦਾ ਉੱਥੇ
ਬੰਦ ਨਹੀਂ ਕਰਨਾ ਪੈਣ ਨਾ 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 ਲੱਗਦਾ ਪੈਸੇ ਆਪਾਂ ਨੂੰ ਵਾਵਾ ਹੋ ਜਾਣੇ ਕੋਈ ਮੈਨੂੰ ਲੱਗਦਾ ਇਹ 60-70 ਰੁਪਏ ਥੋੜੇ ਕਹਿਣਾ ਕੀ ਆ ਤੁਹਾਨੂੰ 50,000 ਰੁਪਏ ਇਸ ਲਈ ਦੇਣੇ ਸਾਡੀ ਬਰਾਦਰੀ ਗ੍ਰੇਡ ਨਹੀਂ ਕਰਦੀ ਪੈਸੇ ਦੇਣ ਤੋਂ ਮੇਰੇ ਵੱਲੋਂ ਤੇ ਭਾਜੀ ਉੱਥੇ ਬਜਾ ਕੇ ਬੰਦ ਕਰਾ ਦਿਓ ਜੀ। ਫਿਰ ਮਹਿੰਦੀ ਵਾਲੇ ਦਿਨ ਢੋਲ ਹਾਂਜੀ ਹਾਂਜੀ ਕਿਉਂ ਨਹੀਂ ਹੈ ਜਨਾਬ ਸਾਡਾ ਨਾਲ ਅਸੀਂ ਨਾਲ ਦੇ ਕਰਾਉਂਦੇ ਨਾਲ ਤੇ ਪਾਣਾ ਮੇਰਾ ਕਹਿਣ ਦਾ ਮਤਲਬ ਉਹ ਤੋਂ ਅੱਗੇ ਹੈਗੀ ਨੇ ਇੱਕ ਪੈਪ ਪੈਣ ਵਾਲੀ ਦੁਕਾਨ ਨਹੀਂ ਉਸ ਤੋਂ ਅੱਗੇ ਉਹ ਯਾਰ ਗੈਸ ਪੈਪ ਪੈਣ ਕਰਦੇ ਆ ਹਾਂਜੀ ਹਾਂਜੀ ਉਹ ਤੋਂ ਤੁਸੀਂ ਵਜਾਉਂਦੇ ਆ ਅਸੀਂ ਵਜਾਉਂਦੇ ਆ ਜਨਾਬ ਢੋਲ ਵੀ ਲੈ ਕੇ ਆਉਣਾ ਹਾਂਜੀ। ਬੈਂਡ ਵੀ ਲੈ ਕੇ ਆਉਣਾ ਮੈਂ ਠੀਕ ਹੈ ਜੀ। ਠੀਕ ਹੋ ਗਿਆ ਮਹਿੰਦੀ ਤੇ ਬੈਂਡ ਵੀ ਵਜਾਉਣਾ ਬੈਂਡ ਵੀ ਵਜਾਉਣਾ ਪਾਗਲ ਦਾ ਸ਼ੌਕ ਵਾਲੇ ਸ਼ਕੀਨ ਆਦਮੀ ਆ ਨਾਲੇ ਸੁਣਨ ਵਾਲੇ ਆਦਮੀ ਹਾਂ। ਉਹ ਵੀ ਸੇਵਾ ਕਰਾਉਣਾ ਵਾ ਹਾਂਜੀ ਕਿਉਂ ਨਹੀਂ ਜਨਾਬ ਸੇਰਾ ਤੇ ਪਹਿਲੇ ਸੇਵਾ ਦੇ ਪਹਿਲੇ ਭਾਜੀ ਦੇਖੋ ਨਾ ਕਿਉਂਕਿ ਅਸੀਂ ਸਾਡੀ ਬਣਾਵਟੀ ਏਡੀ ਦੂਰ ਜਾ ਕੇ ਮਾਲਾ ਮੂਲਾ ਅਸੀਂ ਲਿਆਉਣੀ ਹੈ ਤੇ ਤੁਸੀਂ ਲਿਆਉਣੀ ਹੈ ਮਾਲਾ ਤੁਹਾਡੇ ਕੋਲ ਟੰਗੀ ਆ ਇਹ ਦਿਖਾਈ ਲਾ ਅੱਛਾ ਜੀ ਲਾਓ ਇਹ ਦੇ ਲੋ ਭਾਈ ਨੇ ਬੜੇ ਅੱਛੇ ਫੈਂਸੀ ਲਾੜੇ ਨੇ ਪਾਈ ਸੀ ਹਾਂਜੀ ਹਾਂਜੀ ਇਹ ਮੈਂ ਕਹਿੰਦਾ ਸਾਡਾ ਲਾੜਾ ਤਾਂ ਆ ਕਿਸੇ ਤੋਂ ਲਓ ਜਨਾਬ ਇਹ ਬਾਤ ਮੇਰੀ ਕਰੀ ਜਾਣਾ ਚਵਲੇ ਜੀ ਇਹ ਜਾਣਦੀ ਏ ਇਹਨਾਂ ਨੂੰ ਕਿਉਂ ਬਣਾਉਣੇ ਆ ਇੱਧਰ ਪਾਉਣੀ ਇੱਧਰ ਅੱਛਾ ਅਕਲ ਕਰੀ ਦੀ ਹੁੰਦੀ ਉਹਦੇ ਹੱਥ ਤੇ ਬਾਹਰ ਕੱਢ ਲਾ ਪਹਿਲੇ ਇਹਨੂੰ ਖੋਲ ਲਾ ਤੇ ਕੀ ਗੱਲ ਆ ਠੰਡ ਲੱਗਣ ਦੇ ਤੈਨੂੰ ਤਾਂ ਪਾ ਮਾਲ ਉਹਦੇ ਨੂੰ ਕਰ ਚੱਲ ਤੇਰਾ ਪਤਾ ਸਾਰੇ ਮੰਨ ਗਏ ਤੇਰੇ ਕਰ ਲਾ ਗੱਲ ਤੇਰਨਾ ਹੀ ਹੋਣ ਦੇਈ ਆ ਕਾਂਸਾ ਮੌਲਾ ਲੈ ਬੱਚੀਆਂ ਤੁਹਾਡੀਆਂ ਵੀ ਜਵਾਨੀ ਆ ਸਾਰਾ ਘਰ ਸੀ ਅਰੇ ਦਾ ਕੀ ਗੱਲ ਅਜੇ ਜਦੋਂ ਵਿਆਹੀ ਜਾਂਦੀ ਹੈ ਫਿਰ ਫਾਰਾ ਕਿਉਂ ਹਾਂਜੀ ਏ ਸਰਕਾਰ ਮੇਰੀ ਗੱਲ ਸੁਣੋ ਆ ਮੁੰਡਾ ਤੁਹਾਡਾ ਜੱਸੂ ਬੋਲੂ ਫੇਰ ਉਹ ਭਾਈ ਹਲੋ ਕਰ ਸੁਣਦਾ ਉਹਦੀ ਆਦਤ ਬਣੀ ਐ ਜੇ ਕਰਨ ਦੀ ਕੀ ਗੱਲ ਇਹ ਹੱਥ ਫੋਟੋ ਪਾਈ ਜਾਂਦੇ ਮੇਰੇ ਵਾਸਤੇ ਹਾਂ ਤੇਰੇ ਹੱਥੇ ਤਾਂ ਗੱਲ ਕਰਨ ਡਿਆ ਅਰੇ ਮੇਰੀ ਗੱਲ ਸੁਣ ਇਹ ਮੁੰਡਾ ਬਾਰ-ਬਾਰ ਐਂ ਕਰਦਾ ਮੈਨੂੰ ਲੱਗਦਾ ਸ਼ੇਰ ਵਾਲੀ ਮੇਰ ਵਾਲੀ ਦੇ ਪਿੱਛੇ ਰਹਿੰਦਾ ਹੀ ਇਹ ਵੀ ਆਪਣੇ ਜੋ ਹੀ ਮੈਨੂੰ ਲੱਗਦਾ ਕਿਤੇ ਬਹੁਤਾ ਹੀ ਕਨਾਬ ਦੇ ਪਿੱਛੇ ਰਹਿੰਦਾ ਉਹਨਾਂ ਤੋਂ ਮੇਰੀ ਗੱਲ ਸੁਣੋ ਭਾਈ ਹਾਂਜੀ ਮਜ਼ਾਕ ਆਪਣੀ ਜਗ੍ਹਾ ਤੇ ਹਾਂਜੀ ਇਹ ਨਹੀਂ ਕਰਨਾ ਹੁਣ ਦੱਸੋ ਤੁਸੀਂ ਸਾਡੇ ਕੋਲ ਕਦੋਂ ਆਉਂਗੇ ਜਨਾਬ ਤੁਸੀਂ ਸਾਨੂੰ ਐਡਵਾਂਸ ਪੈਸੇ ਜਮ੍ਹਾਂ ਕਰਾਓ ਹਾਂ ਤੇ ਐਡਵਾਂਸ ਤੁਹਾਨੂੰ ਉੱਥੇ ਦੇਣਾ ਮੈਂ ਆ ਤੁਸੀਂ ਤੁਹਾਡੇ ਕੋਲ ਕੋਈ 10,000 ਰੁਪਏ ਦਾ ਦਿਓ ਮੈਂ ਜਾ ਕੋ ਹੁਣ ਤੁਹਾਨੂੰ ਉੱਥੇ ਜਾ ਕੇ ਦੇਣਾ ਨਾ ਮੇਰੀ ਗੱਲ ਸੁਣ ਲੈ ਇਹ ਪਹਿਲੇ ਮਾਲੂਮਾਤ ਕਰ ਲਾ ਇਹ ਸਾਨੂੰ ਲੁੱਟਣ ਤਾਂ ਨਹੀਂ ਆਏ ਮੈਨੂੰ ਵੀ ਕੋਈ ਗੱਲ ਨਾ ਇਦਾਂ ਦੀ ਲੱਗਣ ਦੀ ਇਹਨਾਂ ਨੂੰ ਅਜੇ ਇਹ ਨਹੀਂ ਦੱਸਣਾ ਵੀ ਸਾਡੇ ਕੋਲ ਹੈ ਹਾਂ ਪਰ ਗਾਹ ਕੋ ਤੁਸੀਂ ਹਾਂਜੀ ਬਿਆਨਾ ਤੁਸੀਂ ਤੇਰਾ ਜਨਾਬ ਤੁਹਾਡੀ ਗੱਲ ਬਿਲਕੁਲ ਜਵਾਬ ਹਾਂਜੀ ਸੇ ਤੁਹਾਨੂੰ ਦੇ ਕੇ ਜਾਣੀ ਸੀ ਮੇਰਾ ਗੱਡੀ ਵਿੱਚ ਪਰਸ ਰਹਿ ਗਿਆ ਅੱਛਾ ਤੇ ਗੱਡੀ ਮੈਂ ਇੱਥੇ ਨਾਲ ਨਹੀਂ ਰਹਿ ਗਿਆ ਮੈਂ ਇੱਥੇ ਰਹਿ ਗਿਆ ਮੋਟਰਸਾਈਕਲ ਅੱਛਾ ਤੁਸੀਂ ਮੋਟਰਸਾਈਕਲ ਦਾ ਗੱਡੀ ਕਿਤੇ ਹਸਪਤਾਲ ਲਾਉਂਦੇ ਤੇਰੇ ਵਾਸਤੇ ਹਾਂ ਤੇਰੇ ਵਾਸਤੇ ਕਰਨ ਡਿਆ ਤੇਰਾ ਸਿਆਪਾ ਪਾਇਆ ਜਿਹੜਾ ਕਰਨ ਡਿਆ ਜੀ ਜੀ ਗੱਡੀ ਮੈਂ ਖਲਾ ਰਿਹਾ ਪਿੱਛੇ ਪਾਰਕ ਦੇ ਵਿੱਚ ਅੱਛਾ ਜੀ ਇੱਥੋਂ ਸਮਾਨ ਲੈਣਾ ਅੱਛਾ ਉੱਥੇ ਮੈਂ ਪਹੁੰਚਣਾ ਤਾਂ ਤੁਸੀਂ ਬੰਦਾ ਉੱਥੇ ਭੇਜ ਭਾਈ ਮੇਰੇ ਵਾਸਤੇ ਹਾਂ ਨਹੀਂ ਅੱਲਾ ਵਾਸਤੇ ਤੇ ਮੈਨੂੰ ਲੱਗਦਾ ਪੁੱਤ ਤੇਰੇ ਵਾਸਤੇ ਨਹੀਂ ਤੇ ਮੇਰੇ ਖਾਨ ਸਾਹਿਬ ਕਹਿੰਦੇ ਅੱਲਾ ਵਾਸਤੇ ਲੱਗਦਾ ਅੱਲਾ ਵਾਸਤੇ ਬਚਾਉਣਾ ਪੈਣਾ ਉਹ ਯਾਰ ਮਾਮਾ ਸਫਰ ਜੇ ਬੋਤਾ ਹੁਣ ਤੁਸੀਂ ਮੈਨੂੰ ਪੈਸੇ ਦਿਓ ਠੀਕ ਹੈ ਨਾ ਤੇ ਮੈਂ ਤਾਂ ਸਮਾਨ ਲੈ ਕੇ ਉੱਥੇ ਤੇ ਜਾਵਾਂ ਤੇ ਤੁਸੀਂ ਫਿਰ ਵੱਡਾ ਬੰਦਾ ਮੇਰੇ ਕੋਲ ਭੇਜ ਦੇਣਾ ਹਾਂਜੀ ਮੈਂ ਹੁਣ ਤਿੰਨਾ ਤਾਂ ਦੇਖੋ ਜੀ ਆ ਮੇਰਾ ਮੁੰਡਾ ਗਿਆ ਵਾ ਆ ਹੁਣੇ ਤੁਹਾਡੇ ਮਗਰ ਆਇਆ ਲੈ ਇਹ ਖਾਨ ਸਾਹਿਬ ਤੇ ਗੱਲੇ ਚ ਕਿੰਨੇ ਕੁ ਪੈਸੇ ਪਾਓ ਮੇਰੇ ਵਾਸਤੇ ਵਾ ਤੇਰੇ ਹੱਥੇ ਹੀ ਮੇਰੇ ਖਿਆਲ ਹੈ ਕੋਈ 20-30,000 ਰੁਪਇਆ ਪਿਆ ਇਹ 20,000 ਨਹੀਂ ਦੱਸਣਾ 15,000 ਕੱਢ ਲਾ ਇਹਨਾਂ ਨੂੰ ਛਾਪਰ ਚ ਪਾ ਕੇ ਦੇ ਦਿੰਨੇ ਆ ਤਾਂ ਕਿ ਪਤਾ ਵੀ ਨਾ ਲੱਗੇ ਹਾਂ ਲਾਈ ਗੱਲ ਇਹ ਹੈ ਕਿ ਜਨਾਬ ਬਣਦੀ ਗੱਲ ਤੈਨੂੰ ਚਾਹ ਜਿਹੜੇ ਚੜੇ ਆ ਮੁੰਡਾ ਤੇ ਖੁਸ਼ੀ ਬੜਾ ਹੋਈ ਤੁਹਾਡਾ ਯਾਰ ਦੇਖ ਪਤਾ ਕੀ ਸਾਡੀ ਭਾਈ ਮੇਰੇ ਵਾਸਤੇ ਹੈਲੋ ਮੇਰੀ ਗੱਲ ਸੁਣ ਲਓ ਇਹ ਤੁਸੀਂ ਤਨਜ਼ੀਮ ਬਿਆਨ ਤੇ ਆਏ ਹੋ ਕਿ ਭਾਜੀ ਸਾਨੂੰ ਨੈਟਵਰਕ ਤੇ ਕਿਉਂ ਖਾਵੇ ਆਏ ਹੋ ਤੁਸੀਂ ਇਹ ਕੈਸੇ ਲੋਕ ਆ ਯਾਰ ਸਾਡਾ ਮੁੰਡਾ ਇਦਾਂ ਆਦੀ ਰਹਿੰਦਾ ਅੱਛਾ ਇਦਾਂ ਤੇ ਕੁੜੀ ਵੀ ਤੁਸੀਂ ਅੱਗੋਂ ਇਦਾਂ ਨਹੀਂ ਲੱਭੀ ਹੋਣੀ ਆਦਤ ਉਹ ਤੁਸੀਂ ਦੱਸਣਾ ਲਾਨਤ ਲਾਰਾ ਬਰਾਤ ਚਿੜੀਆ ਘਰ ਚ ਲਿਆਣੀ ਤੁਸੀਂ ਹੈ ਭਾਈ ਮੇਰੇ ਵਾਸਤੇ ਚਿੜੀਆ ਘਰ ਮੈਂ ਹਾਂ ਬਰਾਤ ਤੇਰੇ ਹੱਥ ਹੀ ਆ ਤੈਨੂੰ ਸਹੁਰੇ ਨੇ ਮਾਲਾ ਨਹੀਂ ਭਾਈ ਮਾਲਾ ਸਾਡੀ ਚੱਲ ਅਸੀਂ ਬੈਂਡ ਵਾਲੇ ਆ ਅਸੀਂ ਤਾਂ ਕਦੀ ਜ਼ਿੰਦਗੀ ਚ ਕਿਸੇ ਦਾ ਸਹੁਰੇ ਬਣੇ ਹੀ ਨਹੀਂ ਹੈ ਤੇ ਬਸ ਮਾਲਾ ਬੇਟ ਬਾਅਦ ਸਾਨੂੰ ਹੀ ਦਿਓ ਪੈਸੇ ਮੈਂ ਫਿਰ ਤੁਸੀਂ ਪਾਇਆ ਕਿੰਨੇ ਪੈਸੇ ਆ ਹੋਰ 10,000 ਰੁਪਇਆ ਦੇ ਜਨਾਬ ਮੇਰੀ ਗੱਲ ਸੁਣ ਲਓ ਤੁਸੀਂ ਮੰਗਿਆ 20,000 ਹਾਂਜੀ
ਆ ਸਾਡੇ ਕੋਲ 10,000 ਰੁਪਇਆ ਹੈਗਾ ਠੀਕ ਆ ਤੇ ਇਹ ਤੁਸੀਂ ਗੱਡੀ ਤੇ ਮੁੰਡਾ ਆਉਂਦਾ ਤੁਹਾਡੇ ਮਗਰੇ ਟੈਨਸ਼ਨ ਨਹੀਂ ਲੈਣੀ ਤੇ ਸਵੇਰੇ ਅਸੀਂ 60,000 ਰੁਪਇਆ ਲੈਣਾ ਤੁਹਾਡੇ ਨਹੀਂ ਮੇਰੇ ਵਾਸਤੇ ਹਾਂ ਤੇਰੇ ਵਾਸਤੇ ਹੀ ਇਹ ਸਾਰਾ ਕੁਝ ਕਰਨ ਡਿਆ ਵਾ ਆਲੇ ਟਾਈਮ ਸਾਨੂੰ ਦੱਸ ਦੇਣਾ ਜਰਾ ਅਸੀਂ ਕਿੰਨੇ ਵਜੇ ਪਹੁੰਚੀਏ ਯਾਰ ਤੁਸੀਂ ਨਵਾ ਰਹੇ ਹੋ ਉਹ ਮਤਲਬ ਕਿ ਖਾਣਾ ਪੂਰਾ ਜਿਹੜਾ ਤੁਸੀਂ ਹਾਂਜੀ ਇਹ ਕਹਿ ਰਹੇ ਆ 9 ਵਜੇ ਪਾਰਲਰ ਤੋਂ ਮੁੰਡਾ ਆ ਜਾਣਾ ਅੱਛਾ ਮੁਸ਼ਕਬੂਰ ਲੈ ਕੇ ਆਈਏ ਅਸੀਂ ਕਿ ਉਹਦੇ ਮੂੰਹ ਤੇ ਰੂਦ ਨਜ਼ਰ ਆਈ ਮੇਰੀ ਗੱਲ ਨਹੀਂ ਸਮਝੇ ਤੁਸੀਂ ਜਨਾਬ ਤੁਸੀਂ ਸਵੇਰੇ 9 ਵਜੇ ਮੁੰਡਾ ਨਵਾ ਦੇਣਾ ਬਿਲਕੁਲ ਬਿਲਕੁਲ ਤੇ 10 ਵਜੇ ਦਾ ਐਲਾਨ ਕਰਾ ਦੇਣਾ ਦੂਰ ਦੂਰ ਵਾਲੇ ਜਿਹੜੇ ਪ੍ਰਾਹੁਣੇ ਉਹ ਟਾਈਮ ਨਾਲ ਆ ਜਾਣਗੇ ਮੈਨੂੰ ਬੜਿਆ ਲੱਗਣ ਡਿਆ ਜਦੋਂ ਤੱਕ ਗੱਲ ਕਰਨ ਡਿਆ ਨਾ ਉਹ ਗੱਲ ਨਹੀਂ ਸਮਝੇ ਤੁਸੀਂ 9 ਵਜੇ ਦਾ ਖਾਣਾ ਹਾਂ ਤੇ 10 ਵਜੇ ਸਲਾਮੀ ਹਾਂ ਇਹ ਗੱਲ ਹੋਈ ਨਾ ਹਾਂਜੀ ਤੇ ਕਲੀਮਾ ਕਦੋਂ ਜਦੋਂ ਕਲਿਆਣ ਟਾਈਮ ਨਹੀਂ ਮਾਮਾ ਇਹ ਤੂੰ ਆਏ ਜਨੋੜ ਆਪਣੇ ਵਿਆਹ ਵਾਲੀ ਗੱਲ ਆ ਤੇਰੇ ਵਾਸਤੇ ਤੈਨੂੰ ਮਾਰੀ ਖਲੋਤੇ ਆ ਤੇਰੇ ਵਾਸਤੇ ਆ ਕਲਿਆਣ ਤਾਂ ਤੁਸੀਂ ਦੋਵੇਂ ਪਾਈ ਨੇ ਅੱਲਾ ਨਾ ਕਰੇਗੀ ਅਸੀਂ ਉਹਨੂੰ ਮਾਰੀਏ ਅਸੀਂ ਕਿਉਂ ਉਹਨੂੰ ਮਾਰਨਾ ਵਾ ਆ ਤੁਸੀਂ 10,000 ਦਿੱਤਾ ਹਾਂਜੀ, ਹਾਂਜੀ। 60,000 ਦਾ ਨੌਕ ਦੇਣਾ ਆ ਗੱਡੀ ਤੇ ਕਿਉਂ ਤੁਸੀਂ ਜਦੋਂ ਮੇਰੇ ਕੋਲ ਆਉਣਾ ਤੁਹਾਡੇ ਘਰ ਜਦੋਂ ਹਾਂਜੀ। ਨਾ ਜਨਾਬ ਲਾਓ ਜੀ ਬੜੀ ਖੁਸ਼ੀ ਦੀ ਗੱਲ ਆ ਤੇ ਹੁਣ ਮੈਂ ਮੁੰਡਾ ਭੇਜਦਾ ਤੇ 10,000 ਤੁਸੀਂ ਵਾਪਸ ਇਹ ਨਹੀਂ ਹੋਣਾ ਯਾਰ ਇੱਥੇ ਮੈਂ ਤੁਹਾਨੂੰ ਕਹੀ ਜਾਂਦਾ 60,000 ਦਾ ਨੌਕ ਆ ਕੇ ਦੇਣਾ ਸਾਨੂੰ ਕਿਹੜੇ ਗਦੀ ਗੇੜੇ ਚ ਪਾਤਾ ਉੱਥੇ ਦਿਲ ਕਰੇ ਐਡਰੈਸ ਸਾਨੂੰ ਸਹੀ ਨਹੀਂ ਦੱਸਣ ਦਿਆ ਕਿੱਥੇ ਲੱਭਾਂਗੇ ਇਹ ਖਾਨ ਸਾਹਿਬ ਲੱਗਦਾ ਆਪਣਾ ਬਿੱਲ ਵੀ ਰਹਿ ਜਾਣਾ ਮੈਨੂੰ ਲੱਗਦਾ ਉਹ ਛੋਟਾ ਨਹੀਂ ਗੇ ਬੈਂਕ ਵਾਲੇ ਮੇਰੇ ਮਗਰ ਮਗਰ ਫਿਰਦੇ ਅੱਛਾ ਜੀ ਹਾਂ ਉਹਨੇ ਵੀ ਇਹੀ ਕੰਮ ਕੀਤਾ ਤੁਸੀਂ ਵਾਹ 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 ਉਹ ਸਾਡੇ ਘਰ ਵਿੱਚ ਪਹਿਲਾ ਵਿਆਹ ਯਾਰ ਤੇ ਬੈਂਡ ਵਾਲਿਆਂ ਕੋਲ ਤਾਂ ਨਹੀਂ ਵਿਆਹ ਦੇ ਪੈਸੇ ਇਕੱਠੇ ਕਰਨ ਨੇ ਇਹ ਸਦਕੇ ਚ ਗਿਆ ਸੀ ਮੁੰਡਾ ਗੱਲਾਂ ਬਹੁਤ ਹੋ ਗਈਆਂ ਖਾਨ ਜੀ 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 ਭਾਈ ਮੇਰੇ ਵਾਸਤੇ ਉਹ ਯਾਰ ਪੀ ਲੈਂਦੇ ਮੈਂ ਕਹਿੰਦਾ ਬੈਠ ਚਾਹ ਦੀ ਜ਼ਰੂਰਤ ਨਹੀਂ ਯਾਰ ਬੋਤਲ ਬਣਾ ਲੈਂਦਾ ਨਹੀਂ ਯਾਰ ਕਿਉਂਕਿ ਤੁਸੀਂ ਆਪਣੇ ਜੀ ਆ ਤੁਹਾਨੂੰ ਉੱਥੇ ਆ ਕੇ ਸਾਰਾ ਕੁਝ ਚਾਹ ਪੀ ਲੈਂਦੇ ਯਾਰ ਆਹ ਸਾਰਾ ਕੁਝ ਤੇ ਤੁਸੀਂ ਦੇਤਾ ਹੋ ਗਿਆ ਤੇ ਚਾਹ ਪਾਣੀ ਬਾਕੀ ਤੁਹਾਡੀ ਰਹਿ ਗਈ ਉਹ ਤੁਸੀਂ ਮੇਰੇ ਕੋਲ ਆਉਣਾ ਜੀ ਬਸ ਮੈਂ ਜਨਾਬ ਮੈਂ ਬਲਾਮ ਦਾ ਨਾ ਉਹ ਰਹਿੰਦੇ ਉਹਨੂੰ ਬਲਾਮ ਨੂੰ ਉਹ ਨਹੀਂ ਤੁਹਾਡੇ ਨਾਲ ਜਾਂਦਾ ਜਾਂਦਾ ਨਾਲ ਜੀ ਮੈਂ ਤੁਹਾਨੂੰ ਦੱਸਿਆ ਹੈਗਾ ਤੁਸੀਂ ਮੇਰੇ ਕੋਲ ਆਉਣਾ ਤੁਸੀਂ 60,000 ਰੁਪਏ ਕੋਲ ਲੈ ਲੈਣਾ ਚੱਲ ਰਹਿੰਦੇ ਸਾਹ ਬੜੀ ਕਹਿੰਦੇ ਆਓ ਕਹਿੰਦੇ ਆ ਜੀ ਜੋ ਕਰਾਂ ਹਾਂਜੀ ਹਾਂਜੀ ਆ ਤਾਂ ਭਾਵੇਂ ਚੱਲੀਏ ਖੈਰ ਕਰੇ ਸਹੀ ਖਾਨ ਸਾਹਿਬ ਅੱਲਾ ਖੈਰ ਕਰੇ ਆ ਪੈਨਸਲ ਲਿਓ ਆਪਾਂ ਐਡਰੈਸ ਤਾਂ ਲਿਖ ਲਈਏ ਇਹਨਾਂ ਦਾ ਐਡਰੈਸ ਤੇ ਦੱਸ ਗਿਆ ਵਾ ਪਰ ਸਾਨੂੰ ਨਾ ਤੇ ਗਲੀ ਦਾ ਦੱਸਿਆ ਵਾ ਨਾ ਉਹਨੇ ਸਾਨੂੰ ਮਹੱਲਾ ਦੱਸਿਆ ਸਿਰਫ ਚੌਂਕ ਦਾ ਦੱਸ ਕੇ ਗਿਆ ਪਤਾ ਨਹੀਂ 10 ਨਾ ਸਾਨੂੰ ਗਲੀ ਨੰਬਰ ਦੱਸਿਆ ਨਾ ਦਾ ਪਤਾ ਇਹਨਾਂ ਦਾ ਵੀ ਨਹੀਂ ਪਤਾ 10,000 ਪਹਿਲੇ ਲਿਖ ਜਿਹੜਾ ਉਹ ਲੈ ਕੇ ਗਿਆ ਉਹ ਲਿਖ ਬੈਠ ਦੱਸ ਕੇ ਗਿਆ ਸਾਨੂੰ ਤੇ ਇਹ ਨਹੀਂ ਦੱਸ ਕੇ ਗਿਆ ਕਿ ਕਿਹੜੀ ਪਾਰਕਿੰਗ ਚ ਲਾ ਬੈਠਾ ਉਹ ਮੌਲਾ ਦੀ ਦਾਤ ਪਤਾ ਮੈਨੂੰ ਲੱਗਦਾ ਕੋਈ ਠਾਕੀ ਟੱਕਰ ਗਏ ਆਪਾਂ ਨੂੰ ਬਸ ਮੈਂ ਤੇ 10,000 ਮੇਰੀਆਂ ਅੱਖਾਂ ਅੱਗੇ ਫਿਰਨ ਦਿਆ ਵਾ ਗਾਲ ਅੱਗੇ ਨੇ ਮਾਰ ਛੇਤਰ ਸਿਰ ਤੇ ਵਾਲ ਡਾਲੇ ਬਿੱਲ ਦੀ ਆਖਰੀ ਤਰੀਕ ਸੀ ਉਹ ਮੈਂ ਮਰ ਗਿਆ ਵੇ ਇਹ ਲੱਗਦਾ ਇਹ ਤਾਂ ਬਿੱਲ ਦੇ ਵਿਆਹ ਸਾਨੂੰ ਨਾ ਵਾਵਾ ਹੀ ਭਾਰਾ ਪੈ ਜਾਣਾ ਵਾ ਲੈ ਉਹ ਤੇਰਾ ਬੇੜਾ ਸਰਜੇ ਪਿਆ ਗੈਸ ਦਾ ਬਿੱਲ ਤੇ ਸਾਡਾ 60,000 ਆ ਤੇ ਚਾਹ ਦੀ ਪਤੀਲੇ ਨੂੰ ਘਰ ਸਾਹ ਨਹੀਂ ਆਉਂਦਾ ਮਿੰਟ ਕੁ ਬਾਅਦ ਚਾਹ ਰੱਖ ਲਓ ਇਹ ਸੱਤ ਦੇ ਦਊਗਾ ਤੈਨੂੰ ਇਹਦੇ ਤੇ ਨਕਸ਼ੇ ਕਦਮ ਤੋਂ ਲੱਗਦਾ ਸੀ ਵੀ ਸੱਤ ਹੋਏਗਾ ਇਹਦੇ ਤੋਂ ਮੈਨੂੰ ਤਾਂ ਲੱਗਦਾ ਵਾ ਪੁੱਤ ਆਪਾਂ ਲੁੱਟੇ ਗਏ ਆ ਵੇਖਦੇ ਆ ਕਿ ਜਨਾਬ ਇਹ ਗੱਲ ਆ ਜਰਾ ਦੇਖੀਏ ਕਿੱਥੇ ਆ ਯਾਰ ਉਹ